ਕਰੀਏ ਕੁਦਰਤੀ ਕਹਿਰ ਤੋਂ, ਹਿਮਾਚਲ ਦੇ ਵਿੱਚ ਕਹਿੰਦੇ ਬਹੁਤ ਭਾਰੀ ਮੀਂਹ ਪਿਆ, ਇੰਨੀ ਕੁ ਭਾਰੀ ਮੀਂਹ ਪੈ ਰਿਹਾ ਹੈ ਕਿ ਉੱਥੇ 24 ਘੰਟਿਆਂ ਦੇ ਵਿੱਚ 55 ਮੌਤਾਂ ਹੋ ਗਈਆਂ ਜੀ। ਬਿਲਕੁਲ, ਬੜਾ ਹੀ ਪੀੜਦਾਇਕ ਖਬਰ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਲਾਗਲੇ ਸੂਬੇ ਹਿਮਾਚਲ ਪ੍ਰਦੇਸ਼ ਤੋਂ ਆ ਰਹੀ ਆ, ਜੀ ਜਿੱਥੇ ਪਿਛਲੇ 55-60 ਘੰਟਿਆਂ ਤੋਂ ਲਗਭਗ ਲਗਾਤਾਰ ਮੀਂਹ ਵਰ ਰਿਹਾ, 3 ਦਿਨ ਹੋ ਗਏ। ਤੇ ਜੇਕਰ ਮੀਂਹ ਅਗਲੇ 1-2 ਦਿਨ ਹੋਰ ਰਹਿੰਦਾ ਤਾਂ ਫਿਰ ਹੋਰ ਵੱਡਾ ਖਤਰਾ ਹੈ, ਕਿਉਂਕਿ ਪਿਛਲੇ 24 ਘੰਟਿਆਂ ਦੇ ਦਰਮਿਆਨ ਜੋ ਕੁਝ ਹਿਮਾਚਲ 'ਚ ਵਾਪਰਿਆ ਉਸਨੇ ਇੱਕ ਦ੍ਰਿਸ਼ ਮਤਲਬ ਜਿਹੜਾ ਦਿਖਾਇਆ ਭਿਆਨਕ, ਉਸਨੇ ਫਿਕਰਮੰਦੀ ਵਧਾ ਦਿੱਤੀ ਹੈ ਕਿ ਪੂਰੇ ਸੂਬੇ 'ਚ ਕੀ ਹੋਏਗਾ। ਅੱਜ ਭਾਰਤੀ ਸਮੇਂ ਅਨੁਸਾਰ ਸਵੇਰ ਚੜ ਗਈ ਹੈ ਤੇ 15 ਅਗਸਤ ਦਾ ਦਿਨ ਆ, ਤੇ ਇਸ ਲਈ ਸਾਰੇ ਥਾਵਾਂ ਤੇ ਉਹ ਦਿਹਾੜਾ ਮਨਾਇਆ ਜਾਣਾ ਸੀ, ਆਜ਼ਾਦੀ ਦਿਹਾੜਾ। ਪਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਚੇਚੇ ਤੌਰ ਤੇ ਉਹ ਸਾਰੇ ਸਮਾਗਮ ਰੱਦ ਕੀਤੇ, ਪਰ ਉਹ ਕਹਿੰਦੇ ਕਿ ਸਿਰਫ ਝੰਡਾ ਲਹਿਰਾਉਣ ਦੀ ਰਸਮ ਜਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ ਰਸਮ ਨਿਭਾਈ ਜਾਏਗੀ। ਉਹ ਤੋਂ ਬਿਨਾਂ ਹੋਰ ਸੱਭਿਆਚਾਰਕ ਪ੍ਰੋਗਰਾਮ, ਗੀਤ, ਭੰਗੜੇ, ਹੈ ਨਾ, ਹਿਮਾਚਲੀ ਰੰਗ ਚੋ ਵਿਦਿਆਰਥੀਆਂ ਦੇ ਬੱਚਿਆਂ ਦੇ ਪ੍ਰੋਗਰਾਮ, ਉਹ ਸਾਰੇ ਰੱਦ ਕੀਤੇ ਗਏ। ਕਾਰਨ ਇਹ ਹੈ ਪ੍ਰਵੀਨ ਜੀ ਕਿ 50 ਸਾਲਾਂ ਬਾਅਦ ਅਜਿਹੀ ਤਬਾਹੀ ਹਿਮਾਚਲ 'ਚ ਦੇਖਣ ਨੂੰ ਮਿਲੀ ਹੈ। ਪਿਛਲੇ 50 ਸਾਲਾਂ ਤੋਂ ਬਾਅਦ ਅਜਿਹਾ ਵਰਤਾਰਾ ਦੇਖਣ ਨੂੰ ਮਿਲਿਆ ਕਿ ਉੱਥੇ 24 ਘੰਟਿਆਂ 'ਚ 55 ਦੇ ਕਰੀਬ ਮੌਤਾਂ ਰਿਕਾਰਡ ਕੀਤੀਆਂ ਗਈਆਂ, ਉਹ ਨੇ ਜਿਹੜੀਆਂ ਰਿਕਾਰਡ 'ਚ ਚੜ ਗਈਆਂ। ਇਹ ਤੋਂ ਇਲਾਵਾ ਮਤਲਬ ਅਜੇ ਵੀ 30 ਤੋਂ ਵੱਧ ਲੋਕਾਂ ਦੇ ਜਿਹੜਾ ਉਹ ਮੰਦਰ ਵਾਲੀ ਤਰਾਸਦੀ ਵਾਪਰੀ ਹੈ ਜਾਂ ਮਲਬਾ ਡਿੱਗਿਆ ਤੇ ਉਹਦੇ ਥੱਲੇ ਲੋਕ ਦਬ ਗਏ, ਅਜੇ ਵੀ ਖਤਰਾ ਖੜਾ ਕਿ 25-30 ਬੰਦੇ ਉਹਦੇ ਵਿੱਚੋਂ ਹੋਰ ਲਾਸ਼ਾਂ ਨਿਕਲ ਸਕਦੀਆਂ। ਇਹ ਇੱਕ ਡਰ ਖੜਾ। 300 ਤੋਂ ਜ਼ਿਆਦਾ ਮਤਲਬ ਕਿ ਟੂਰਿਜ਼ਮ ਫਸਿਆ ਹੈ, 1400 ਦੇ ਕਰੀਬ ਸੜਕਾਂ ਬੰਦ ਨੇ, ਠੀਕ ਹੈ, 400 ਤੋਂ ਵੱਧ ਤਾਂ ਮੁੱਖ ਸੜਕਾਂ ਨੇ ਜਿਹੜੀਆਂ ਉਹ ਬੰਦ ਹੋ ਗਈਆਂ। ਤੁਸੀਂ ਹੋਰ ਛੱਡੋ, 120 ਸਾਲ ਪੁਰਾਣਾ ਜਿਹੜਾ ਅੰਗਰੇਜ਼ਾਂ ਦੇ ਸਮੇਂ ਦਾ ਉਹ ਕਾਲਕਾ ਸ਼ਿਮਲਾ ਟਰੈਕ ਹੈ, ਹਾਂਜੀ, ਜਿਹੜਾ ਇਤਿਹਾਸਕ ਟਰੈਕ ਹੈ, ਉਹ ਟਰੈਕ ਵੀ ਮਤਲਬ ਕਿੰਨੀਆਂ ਥਾਵਾਂ ਤੋਂ ਲਟਕ ਕੇ ਰਹਿ ਗਿਆ। ਕਰੀਬ 30 ਜਗ੍ਹਾ ਦੇ ਉੱਤੇ ਉਹਦੇ ਥੱਲਿਓਂ ਮਿੱਟੀ ਗਾਇਬ ਹੋ ਗਈ, ਹੈ ਨਾ, ਧਰਤੀ ਗਾਇਬ ਹੋ ਗਈ ਤੇ ਉਹ ਹਵਾ 'ਚ ਲਟਕ ਰਿਹਾ ਜੀ। ਹੁਣ ਉਹਦੇ ਥਾਂ ਤੇ ਐਂਗਲ ਵਾਲੇ ਟਰੈਕ ਬਣਾਉਣੇ ਪੈਣਗੇ ਜਾਂ ਥੱਲੇ ਗੱਡ ਲਾਉਣੇ ਪੈਣਗੇ। ਪਰ ਜਿਹੜੀ ਇਹ ਮਤਲਬ ਕਿ ਇੱਕੋ ਪਰਿਵਾਰ ਦੇ 7-7 ਜੀਆਂ ਦਾ ਚਲੇ ਜਾਣਾ, ਇਹ ਪੂਰਾ ਖੇਤਰ ਮਤਲਬ ਹਿਮਾਚਲ ਦਾ, ਚਾਹੇ ਉਹ ਸ਼ਿਮਲਾ ਹੈ, ਚਾਹੇ ਸਿਰਮੌਰ ਹੈ, ਚਾਹੇ ਉਹ ਮੰਡੀ ਹੈ ਨਾ, ਉਹ ਸਾਰੇ ਇਹਦੇ ਖੇਤਰ ਦੇ ਵਿੱਚ ਜਿਸ ਤਰ੍ਹਾਂ ਲਗਾਤਾਰ ਮੀਂਹ ਵਰਿਆ ਤੇ ਉਹਦਾ ਨਤੀਜਾ ਇਹ ਹੋਇਆ ਕਿ ਇੱਕ ਤਾਂ ਉਹ ਮੰਦਰ ਵਾਲੀ ਘਟਨਾ ਸਾਹਮਣੇ ਆਈ। ਸ਼ਿਵ ਮੰਦਰ ਜਿਹੜੀ ਸ਼ਿਵ ਬਾਬਰੀ ਸੀਗੀ ਕਿ ਸੋਮਵਾਰ ਦਾ ਦਿਨ ਸੀ, ਕਹਿੰਦੇ ਸਾਉਣ ਦਾ ਮਹੀਨਾ ਸੀ, ਇਸ ਨਾਤੇ ਮੰਦਰ 'ਚ ਵੱਡਾ ਇਕੱਠ ਸੀ। ਤੇ ਫਿਰ ਅਗਲੇ ਦਿਨ ਕਹਿੰਦੇ ਕਿ ਉੱਥੇ ਹਰ ਸਾਲ ਜਿਵੇਂ ਭੰਡਾਰਾ ਹੁੰਦਾ, ਉਹ ਭੰਡਾਰਾ ਹੋਣਾ ਸੀ। ਉਹ ਭੰਡਾਰੇ ਨੂੰ ਤਿਆਰ ਕਰਨ ਦੇ ਲਈ, ਲੰਗਰ ਤਿਆਰ ਕਰਨ ਦੇ ਲਈ ਜਿਹੜੇ ਸੇਵਾਦਾਰ ਲੱਗੇ ਸੀ ਆਲੇ ਦੁਆਲੇ ਦੇ ਪਿੰਡਾਂ ਦੇ, ਉਹ ਨਿਆਣੇ ਅੰਦਰ ਫਸੇ ਰਹਿ ਗਏ ਜੀ। ਭੀੜ ਵੱਧ ਹੋਣ ਕਾਰਨ ਲੋਕ ਅੰਦਰ ਰਹਿ ਗਏ ਤੇ ਉਹ ਬਾਹਰ ਹੀ ਨਹੀਂ ਆ ਪਾਏ। ਇਸੇ ਤਰ੍ਹਾਂ ਇੱਕ ਮਤਲਬ ਕਿ ਮੰਡੀ ਦੇ ਉਹਦੇ ਸਿਰਮੌਰ ਖੇਤਰ ਦੇ ਵਿੱਚ ਜਿਵੇਂ ਬੱਦਲ ਫਟਣ ਦੀਆਂ ਖਬਰਾਂ ਆਈਆਂ, ਉਹ ਬੱਦਲ ਫਟਣ ਨਾਲ ਲੋਕ, ਸੋ ਇਹ ਇੱਕ ਤਰਾਸਦੀ ਮਤਲਬ ਕਿ ਉੱਥੋਂ ਦੇਖਣ ਨੂੰ ਮਿਲੀ। ਉੱਥੋਂ ਦੇ ਅਧਿਕਾਰੀਆਂ ਦੀ, ਮੌਸਮ ਵਿਭਾਗ ਦੇ ਅਧਿਕਾਰੀਆਂ ਦੀ, ਰਿਟਾਇਰਡ ਅਧਿਕਾਰੀਆਂ ਦੀ ਇਹ ਕਹਿਣਾ ਸੀਗਾ ਕਿ ਅਸੀਂ ਆਪਣੇ ਜੀਵਨ 'ਚ ਅਜਿਹੀ ਤਰਾਸਦੀ ਨਹੀਂ ਦੇਖੀ, ਜਦੋਂ ਕਿ ਪਹਿਲਾਂ ਵੀ ਇਹ ਘਟਨਾ ਵਾਪਰਦੀਆਂ ਨੇ। ਪਰ ਮੈਂ 2 ਮਾਹਿਰਾਂ ਨੂੰ ਵੀ ਪੜ੍ਹ ਰਿਹਾ ਸੀ ਇਹਦੇ ਨਾਲ। ਇੱਕ ਮਾਹਿਰਾਂ ਦਾ ਤਾਂ ਇਹ ਵੀ ਕਹਿਣਾ ਕਿ ਇਹਦੇ ਪਿੱਛੇ ਕਿਤੇ ਨਾ ਕਿਤੇ ਉਹ ਦਰਖਤਾਂ ਦੀ ਕਟਾਈ ਹੈ ਜਿਹੜੀ, ਉਹ ਇੱਕ ਪਹਿਲੂ ਹੈਗਾ, ਹੈ ਨਾ। ਦੂਸਰਾ ਉਹ ਕਹਿੰਦੇ ਕਿ ਇਹਦੇ ਪਿੱਛੇ ਕਿਤੇ ਨਾ ਕਿਤੇ ਜਿਹੜੇ ਨੈਸ਼ਨਲ ਹਾਈਵੇ ਬਣੇ ਨੇ, ਜਿਵੇਂ ਮਨਾਲੀ ਕੁੱਲੂ ਮਨਾਲੀ ਵਾਲਾ ਹਾਈਵੇ ਹੈ ਜਾਂ ਸ਼ਿਮਲੇ ਵਾਲਾ ਹਾਈਵੇ ਹੈ, ਇਹਦੇ ਪਰ ਜਿਹੜੀ ਪਹਾੜਾਂ ਦੀ ਕਟਿੰਗ ਹੈ ਉਹ ਵਰਟੀਕਲ ਹੈ, ਕਹਿੰਦੇ ਵਰਟੀਕਲ ਕਟਿੰਗ ਦਾ ਵੀ ਇੱਕ ਨਤੀਜਾ ਕਿ ਇਹਦੇ ਨਾਲ ਵੀ ਤਬਾਹੀ ਵੱਧ ਆਈ ਆ। ਸੋ ਮੀਂਹ ਤਾਂ ਪਹਿਲਾਂ ਵੀ ਵਰਦੇ ਰਹੇ ਨੇ ਕਹਿੰਦੇ। ਤੀਸਰਾ ਇਹਦੇ ਵਿੱਚ ਇੱਕ ਨਵੀਂ ਗੱਲ ਨਿਕਲ ਕੇ ਆ ਰਹੀ ਸੀ, ਉਹ ਕਹਿੰਦੇ ਜੀ ਜਿਹੜੇ ਹਿਮਾਚਲ ਦੇ ਇਹ ਪਹਾੜ ਨੇ, ਹੈ ਨਾ, ਇਹ ਥੋੜੇ ਕੱਚੇ ਪਹਾੜ ਨੇ, ਇਹ ਸਹਿ ਨਹੀਂ ਪਾਉਂਦੇ, ਮਤਲਬ ਨੌਜਵਾਨ ਪਹਾੜ ਕਹਿੰਦੇ ਨੇ ਇਹਨਾਂ ਨੂੰ ਅਜੇ। ਅੱਛਾ, ਠੀਕ ਹੈ। ਇਸ ਲਈ ਇਹ ਵੀ ਇੱਕ ਪਹਿਲੂ ਹੈ ਕਿ ਇਹ ਝੇਲ ਨਹੀਂ ਪਾ ਰਹੇ। ਪਰ ਹਿਮਾਚਲ ਦੇ 6 ਜ਼ਿਲ੍ਹੇ ਪ੍ਰਵੀਨ ਜੀ ਪੂਰੀ ਤਰ੍ਹਾਂ ਨਾਲ ਮੀਂਹ ਦੀ ਚਪੇਟ 'ਚ ਨੇ, ਭਾਰੀ ਤਬਾਹੀ ਦੀ ਚਪੇਟ 'ਚ ਨੇ, ਹੈ ਨਾ। ਤੇ ਅਜੇ ਵੀ ਮਤਲਬ ਦੱਸਿਆ ਜਾ ਰਿਹਾ ਕਿ 16 ਤੋਂ 17 ਤਰੀਕ ਤੱਕ ਖਤਰਾ ਖੜਾ ਹੈ ਕਿ ਇੱਥੇ ਮੀਂਹ ਲਗਾਤਾਰ, ਸੋ ਕੱਲ ਤੇ ਪਰਸੋਂ ਦਿਨ ਵੀ ਅਜੇ ਵੀ ਹੈਗਾ, 2 ਦਿਨਾਂ ਦੇ ਵਿੱਚ ਅਜੇ ਵੀ ਮੀਂਹ ਪੈਣ ਦੀ ਤੇਜ਼ ਸੰਭਾਵਨਾ ਹੈਗੀ ਹੈ। ਔਰ ਹਿਮਾਚਲ ਪ੍ਰਦੇਸ਼ ਨੇ ਅਜੇ ਤੱਕ ਆਪਣੇ ਹਿਸਾਬ ਕਿਤਾਬ ਦੇ ਨਾਲ ਜਿਹੜੇ ਅੰਕੜੇ ਦੱਸੇ ਨੇ, 7000 ਕਰੋੜ ਤੋਂ ਵੱਧ ਦਾ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਰਿਹਾ। ਆਰਥਿਕ ਨੁਕਸਾਨ ਹੈ ਇਹ, ਜਾਨੀ ਨੁਕਸਾਨ ਇੱਕ ਵੱਖਰਾ ਪਹਿਲੂ ਹੈ। 7470 ਕਰੋੜ ਦਾ ਅੰਦਾਜ਼ਾ ਮੋਟਾ ਲਾਇਆ ਗਿਆ ਕਿ ਇੰਨਾ ਨੁਕਸਾਨ ਹੋ ਗਿਆ। ਤੇ ਇਸ ਸੀਜ਼ਨ ਦੇ ਵਿੱਚ ਹਾਲ ਹੀ ਦੇ ਵਿੱਚ 112 ਲੈਂਡਸਲਾਈਡ ਹੋਈਆਂ ਨੇ। 112 ਜੀ। ਤੇ ਉੱਤਰਾਖੰਡ ਤੋਂ ਵੀ ਅਜਿਹੀਆਂ ਹੀ ਖਬਰਾਂ ਆ ਰਹੀਆਂ ਨੇ। ਸੋ ਇਸ ਲਈ ਇਹ ਸਾਰਾ ਵਰਤਾਰਾ ਮੈਂ ਦੇਖ ਰਿਹਾ ਸੀਗਾ ਕਿ ਉਹ ਕਹਿੰਦੇ ਜੀ ਕਿ 52 ਤੋਂ 55 ਲੋਕਾਂ ਦੇ ਜਾਣ ਦੀ ਖਬਰ ਸਾਡੇ ਕੋਲ ਆ ਗਈ, ਅੰਕੜਾ ਆ ਗਿਆ। ਕਹਿੰਦੇ ਜੀ 30 ਲੋਕ ਲਾਪਤਾ ਦੱਸੇ ਜਾਂਦੇ ਨੇ, 1200 ਸੜਕਾਂ ਬੰਦ ਨੇ, ਜਿਹਦੇ ਵਿੱਚੋਂ 400 ਤੋਂ ਵੱਧ ਮੁੱਖ ਸੜਕਾਂ ਨੇ,
ਤੇ ਮਤਲਬ 1000 ਦੇ ਕਰੀਬ ਟੂਰਿਜ਼ਮ ਹੈ ਜਿਹੜਾ ਟੂਰਿਸਟ ਉਹ ਫਸਿਆ ਹੈ ਨਾ, ਉਹ ਫਸਿਆ। ਤੇ ਇਹਦੇ ਇਲਾਵਾ ਜਿਹੜੀਆਂ ਮਤਲਬ 18 ਅਗਸਤ ਤੱਕ ਕਹਿੰਦੇ ਤੇਜ਼ ਮੀਂਹ ਦੀ ਸੰਭਾਵਨਾ ਹੈ, 16 ਤੇ 17 ਨੂੰ ਹੋਰ ਜ਼ਿਆਦਾ ਖਤਰਾ ਦੱਸਿਆ ਗਿਆ। ਸੋ ਇਹ ਸਾਰੇ ਵਰਤਾਰੇ ਦੇ ਵਿੱਚ ਜਿਵੇਂ ਆਪਾਂ ਗੱਲ ਕਰੀਏ ਕਿ ਜਿੱਥੇ 19 ਜੀ ਮੰਡੀ ਦੇ ਵਿੱਚ 19 ਮੌਤਾਂ ਸਭ ਤੋਂ ਵੱਧ ਦੀ ਖਬਰ ਆਈ ਹੈ ਮੱਧਭਾਗੀ, ਸ਼ਿਮਲਾ 'ਚ 16, ਸੋਲਨ ਦੇ ਵਿੱਚ 10, ਸਿਰਮੌਰ ਦੇ ਵਿੱਚ 4 ਹੈ ਨਾ, ਚੰਬਾ, ਹਮੀਰਪੁਰ, ਕਾਂਗੜਾ 'ਚ ਇੱਕ ਮੌਤ ਦੀ ਇਹ ਖਬਰ ਆਈ ਆ। ਤੇ ਇਸ ਲਈ ਇਹ ਫਿਕਰਮੰਦੀ ਵਾਲੀ ਗੱਲ ਹੈ ਕਿ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ ਦੇ ਕੁਝ ਖੇਤਰਾਂ 'ਚ ਮੀਂਹ ਇੰਨਾ ਤੇਜ਼ ਵੱਧ ਰਿਹਾ ਕਿ ਸਾਰੀਆਂ 4 ਧਾਮ ਦੀ ਯਾਤਰਾ ਰੋਕ ਦਿੱਤੀ ਹੈ, ਹਿਮਾਚਲ 'ਚ ਟੂਰਿਜ਼ਮ ਨੂੰ ਰੋਕ ਦਿੱਤਾ ਹੈ। ਤੇ ਇਹਦਾ ਅਸਰ ਫਿਰ ਥੱਲੇ ਧਰਾਤਲ ਤੇ ਇਹ ਵੀ ਪੈਂਦਾ ਪ੍ਰਵੀਨ ਜੀ, ਉੱਪਰੋਂ ਜੋ ਕੁਝ ਆਉਣਾ ਹੁੰਦਾ ਜਿਵੇਂ ਮਤਲਬ ਕਿ ਟਮਾਟਰ ਹੈ, ਸੇਬ ਹੈ, ਸਬਜ਼ੀਆਂ ਹੈ ਨਾ, ਹੋਰ ਏਦਾਂ ਉਹ ਸਾਰੀ ਵੀ ਰੁਕ ਗਈ ਆ। ਉਹਦੀ ਆਮਦ ਰੁਕਣ ਨਾਲ ਮਹਿੰਗਾਈ ਦਾ ਵੀ ਅਸਰ ਹੈ। ਸੋ ਇੱਕ ਪਾਸੇ ਹਿਮਾਚਲ ਸੂਬਾ ਇਸ ਮੀਂਹ ਕਾਰਨ ਤਬਾਹੀ ਦੇ ਦੌਰ ਚੋਂ ਲੰਘ ਰਿਹਾ, ਜਾਨੀ ਨੁਕਸਾਨ, ਮਾਲੀ ਨੁਕਸਾਨ ਵੱਡੀ ਗਿਣਤੀ 'ਚ ਹੋ ਰਿਹਾ, ਤੇ ਉਹਦਾ ਅਸਰ ਹੇਠਲੇ ਧਰਾਤਲ ਸੂਬਿਆਂ ਤੇ ਵੀ ਪੈਣਾ ਸ਼ੁਰੂ ਹੋ ਗਿਆ। ਇੱਕ ਤਾਂ ਪਾਣੀ ਦੀ ਆਮਦ ਤੇ ਦੂਜਾ ਮਤਲਬ ਕਿ ਚੀਜ਼ਾਂ ਦੀ ਆਮਦ ਨਾ ਆਉਣ ਕਾਰਨ ਮਹਿੰਗਾਈ ਦਾ ਅਸਰ, ਤੀਸਰਾ ਲੋਕਾਂ ਦਾ ਆਪਣੇ ਰਿਸ਼ਤੇਦਾਰਾਂ ਨਾਲ ਜਿਹੜੇ ਉਧਰ ਗਏ ਹੋਏ ਲੋਕ ਨੇ, ਕੰਮ ਕਰਨ ਲਈ ਗਏ ਨੇ, ਘੁੰਮਣ ਫਿਰਨ ਗਏ ਨੇ, ਜਾਂ ਬੱਸਾਂ ਕਾਰਾਂ ਰਾਹੀਂ ਆਪਣੀ ਡਿਊਟੀਆਂ ਕਰਨ ਗਏ ਨੇ, ਆਪਣੀ ਨੌਕਰੀ ਪੇਸ਼ੇ ਧੰਦੇ ਤੇ ਗਏ ਨੇ, ਉਹਨਾਂ ਦਾ ਸੰਪਰਕ ਲੋਕਾਂ ਨਾਲ ਟੁੱਟ ਰਿਹਾ। ਸੋ ਇੱਕ ਵੱਖਰਾ ਪਹਿਲੂ ਹੈ। ਸੋ ਇਹ ਇਸ ਲਈ ਇਹ ਕਿੰਨੇ ਪਹਿਲੂ ਮਿਲ ਕੇ ਇਸ ਵਾਰ ਮੀਂਹ ਤਬਾਹੀ ਬਣ ਕੇ ਆਇਆ, ਤੇ ਲਗਾਤਾਰ ਦੂਜੀ ਵਾਰ ਅਜਿਹੀ ਘਟਨਾ ਸਾਹਮਣੇ ਆ ਰਹੀ ਹੈ। ਸੋ ਮਤਲਬ ਇਹਦੇ ਨਾਲ ਕਾਫੀ ਫਿਕਰਮੰਦੀ ਵਧੀ ਹੈ, ਤੇ ਸੁੱਖੂ ਸਰਕਾਰ ਤੇ ਉਹਦੇ ਪ੍ਰਸ਼ਾਸਨਿਕ ਅਧਿਕਾਰੀ ਕੋਸ਼ਿਸ਼ਾਂ ਕਰ ਰਹੇ ਨੇ, ਪਰ ਕੁਦਰਤ ਮੂਹਰੇ ਉਹ ਬਹੁਤ ਨਿਗੂਣੇ ਸਾਬਤ ਹੋ ਰਹੇ ਨੇ। ਜੀ। ਇੱਕ ਇਹ ਵੀ ਹੈ ਨਾ ਸ਼ਰਮਾ ਜੀ, ਜਿੱਥੇ ਪ੍ਰਭਾਵਿਤ ਇਲਾਕੇ ਜ਼ਿਆਦਾ ਹੋਣ, ਜ਼ਿਆਦਾ ਪ੍ਰਭਾਵਿਤ ਇਲਾਕੇ ਹੋਣ, ਉੱਥੇ ਥੋੜ੍ਹੇ ਜਿਹੇ ਰਾਹਤ ਕਾਰਜ ਕਰਨੇ ਵੀ ਔਖੇ ਆ, ਖਾਸ ਕਰਕੇ ਪਹਾੜੀ ਇਲਾਕਿਆਂ 'ਚ। ਕੁਦਰਤੀ ਕਰੋਪੀ ਜਿੱਦਾਂ ਚਲੋ ਮੈਦਾਨੀ ਇਲਾਕਿਆਂ 'ਚ ਵੀ ਕਰਨੇ ਔਖੇ ਆ। ਕੱਲ ਮੈਂ ਦੇਖ ਰਿਹਾ ਸੀਗਾ ਕਿ ਇੱਕ ਉਹ ਖਦਾਨ ਦੇ ਵਿੱਚ ਜਿਵੇਂ ਪਾਣੀ ਭਰਿਆ, 4-4 ਫੁੱਟ ਪਾਣੀ ਭਰ ਗਿਆ, 300 ਫੁੱਟ ਤੱਕ ਅੰਦਰ ਪਾਣੀ ਚਲਾ ਗਿਆ, ਤੇ 150 ਤੋਂ ਵੱਧ ਉਹਦੇ ਵਿੱਚ ਵਰਕਰ ਅੰਦਰ ਫਸ ਗਿਆ ਸੀਗਾ, ਫਿਰ ਉਹ ਮਸ਼ੀਨਾਂ ਰਾਹੀਂ ਕੱਢਣਾ। ਸੋ ਇਸੇ ਤਰ੍ਹਾਂ ਜਿਹੜਾ ਜਿੱਥੇ ਮੰਦਿਰ ਵਾਲਾ ਸ਼ਿਵ ਮੰਦਿਰ, ਬਾਵੜੀ ਮੰਦਿਰ ਜਿਹੜਾ ਟਿਆ, ਉੱਥੇ ਜੋ ਕੁਝ ਹੋਇਆ ਉਹਦਾ ਵੀ ਇੱਕ ਪਹਿਲੂ ਇਹੀ ਸੀਗਾ ਕਿ ਉੱਥੇ ਲਗਾਤਾਰ ਤਾਂ ਮੀਂਹ ਪਈ ਜਾਂਦਾ, ਤੇ ਉਹ ਮਲਬਾ ਹਟਾ ਕੇ ਲੋਕਾਂ ਨੂੰ ਕੱਢਣ ਕਿਵੇਂ? ਸ਼ੁਰੂ ਤਾਂ ਇਹ ਵੀ ਥੱਲੇ ਮੋਬਾਈਲ ਵੀ ਵੱਜੇ ਲੋਕਾਂ ਦੇ ਕਈਆਂ ਦੇ। ਸੋ ਇਸ ਲਈ ਪਰ ਉਹ ਮਲਬਾ ਹਟਾਉਣ 'ਚ, ਰਾਹਤ ਕਾਰਜ 'ਚ ਮੀਂਹ ਦਿੱਕਤ ਖੜੀ ਕਰਦਾ, ਮੀਂਹ ਲਗਾਤਾਰ ਪਈ ਜਾਂਦਾ। ਸੋ ਇਸ ਲਈ ਲੋਕਾਂ ਨੂੰ ਉਹ ਏਰੀਆ ਛੱਡਣਾ ਪੈਂਦਾ, ਕਿਉਂਕਿ ਹੋਰ ਡਰ ਹੁੰਦਾ ਕਿ ਇਹ ਲੈਂਡਸਲਾਈਡ ਹੋ ਸਕਦੀ ਹੈ। ਸੋ ਇਸ ਲਈ ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਮੀਂਹ ਦੇ ਵਿੱਚ ਰਾਹਤ ਕਾਰਜ ਹੋਰ ਔਖੇ ਹੋ ਜਾਂਦੇ ਨੇ, ਇਹਦੇ ਨਾਲ ਵੀ ਮੌਤ ਦਾ ਅੰਕੜਾ ਵਧਣ ਦਾ ਖਤਰਾ ਵੱਧ ਜਾਂਦਾ।